ਲੋ ਦੋਸਤੋ, ਪੰਜਾਬੀ ਪ੍ਰਚਾਰ ਦੀ ਟੀਮ ਅੱਜ ਨਿਕਲੀ ਹੈ ਉਹੀ ਲਾਹੌਰ ਵੇਖਣ ਜਿਹੜਾ ਰੰਗਾਂ ਨਾਲ ਲੋਕਾਂ ਨਾਲ ਭਰਿਆ ਹੋਇਆ ਲਾਹੌਰ ਹੁੰਦਾ। ਇਹੀ ਉਹ ਰੋਡ ਹੈ ਜਿੱਥੇ ਕਦੀ ਅਸੀਂ 30 ਦੀ ਸਪੀਡ ਤੇ ਸਾਨੂੰ ਤੁਰਨਾ ਨਸੀਬ ਨਹੀਂ ਹੋਇਆ, ਕਿਉਂਕਿ ਇੱਥੇ ਕਦਮ ਕਦਮ ਤੇ ਇਤਨੀ ਟ੍ਰੈਫਿਕ ਹੁੰਦੀ ਹੈ ਕਿ ਤੁਸੀਂ ਹੈਰਾਨ ਹੁੰਦੇ ਹੋ। ਔਰ ਅੱਜ ਅਸੀਂ ਵੇਖ ਰਹੇ ਹਾਂ ਕਿ ਉਹੀ ਰੋਡ ਹੈ ਜਿਹੜਾ ਇੱਕ ਵੀਰਾਨੀ ਦਾ ਮੰਜ਼ਰ ਪੇਸ਼ ਕਰ ਰਹੀ ਹੈ ਜੀ। ਜਿਸ ਤਰ੍ਹਾਂ ਮੈਂ ਦੱਸ ਰਹੀ ਸੀ ਕਿ ਉਹੀ ਰੋਡ ਹੈ ਜਿੱਥੇ ਬਿਲਕੁਲ ਕਾਰ ਨਾਲ ਕਾਰ ਲੱਗੀ ਹੁੰਦੀ ਹੈ, ਰਿਕਸ਼ੇ ਨਾਲ ਰਿਕਸ਼ਾ ਲੱਗਿਆ ਹੁੰਦਾ, ਟਰੱਕ ਨਾਲ ਟਰੱਕ ਲੱਗਿਆ ਹੁੰਦਾ। ਇਹ ਹੈ ਰੋਡ ਵਾਦਤ ਰੋਡ ਤੇ ਕਦੀ ਵੀ ਇਹ ਨਹੀਂ ਹੋਇਆ ਕਿ ਅਸੀਂ ਕੋਈ ਬਹੁਤ ਤੇਜ਼ ਇੱਥੇ ਚੱਲ ਪਏ ਹੋਈਏ, ਵਜ੍ਹਾ ਦਾ ਰਸ਼ ਹੁੰਦਾ। ਔਰ ਅੱਜ ਇੱਥੇ ਤੁਸੀਂ ਵੀ ਵੇਖ ਰਹੇ ਹੋ, ਅਸੀਂ ਵੀ ਵੇਖ ਰਹੇ ਹਾਂ ਕਿ ਜਿਹੜਾ ਇੱਥੇ ਇਸ਼ੂ ਹੈ ਕਰੋਨਾ ਵਾਇਰਸ ਦਾ ਇਸ਼ੂ, ਉਸ ਦੀ ਵਜ੍ਹਾ ਤੋਂ ਇਸ ਵੇਲੇ ਤਕਰੀਬਨ ਇਹ ਲਾਹੌਰ ਦਾ ਅਸੀਂ ਕਹਿ ਰਹੀ ਹੈ ਕਿ ਟ੍ਰੈਫਿਕ ਨਾ ਹੋਣ ਦੇ ਬਰਾਬਰ ਹੈ। ਇੱਕਾ ਦੁੱਕਾ ਗੱਡੀਆਂ ਸਾਨੂੰ ਨਜ਼ਰ ਆ ਰਹੀਆਂ ਹਨ। ਆਮ ਦਿਨਾਂ ਦਾ ਅਸੀਂ ਦੇਖੀਏ ਤੇ ਉਸ ਦਾ ਅਗਰ ਇਸ ਰਸ਼ ਦਾ ਅਸੀਂ ਵੇਖੀਏ ਤੇ ਕੋਈ ਰਸ਼ ਇੱਕ 5 ਤੋਂ 10% ਜਿਹੜਾ ਹੈ ਇਹ ਉਹ ਹੈ। 90% ਲੋਕ ਜਿਹੜੇ ਹਨ ਇਸ ਵੇਲੇ ਉਹ ਘਰਾਂ ਦੇ ਵਿੱਚ ਆਪਣੇ ਬੈਠੇ ਜਾਂ ਕਿ ਆਪਣੇ ਪਿੰਡਾਂ ਥਾਵਾਂ ਤੇ ਉਹ ਟੁਰ ਗਏ। ਇਹ ਮਾਰਕੀਟਾਂ ਜਿਵੇਂ ਅਸੀਂ ਕੈਮਰਾਮੈਨ ਅਗਰ ਤੁਹਾਨੂੰ ਦਿਖਾ ਪਾਵੇ ਤੇ ਇਹ ਤਕਰੀਬਨ ਪੂਰੀਆਂ ਮਾਰਕੀਟਾਂ ਇਹ ਬੰਦ ਹਨ। ਸੋ ਲਾਹੌਰ ਦੇ ਅੰਦਰ ਜਿਹੜਾ ਇੱਕ ਜਜ਼ਵੀ ਲਾਕਡਾਊਨ ਹੈ ਉਹਦੀ ਸਾਨੂੰ ਸੂਰਤ ਹਾਲ ਨਜ਼ਰ ਆ ਰਹੀ ਹੈ। ਔਰ ਜਿਵੇਂ ਕਿ ਸਿੰਧ ਨੇ ਅਨਾਉਂਸ ਕਰ ਦਿੱਤਾ ਅੱਜ ਰਾਤ 12 ਵਜੇ ਤੋਂ ਲਾਕਡਾਊਨ ਦਾ, ਔਰ ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਬੇਇਹਤਿਆਤੀ ਦੀ ਵਜ੍ਹਾ ਤੋਂ ਕੰਮ ਇਤਨਾ ਅੱਗੇ ਵੱਧ ਗਿਆ ਹੈ। ਔਰ ਸਾਡੇ ਮੁਲਕਾਂ ਦੀਆਂ ਜਿਹੜੀਆਂ ਹਕੂਮਤਾਂ ਹਨ ਉਹਨਾਂ ਕੋਲ ਉਤਨੀਆਂ ਸਹੂਲਤਾਂ ਵੀ ਨਹੀਂ ਹੈ ਕਿ ਉਸ ਵਧੇ ਹੋਏ ਕੰਮ ਨੂੰ ਕੁਝ ਅਸੀਂ ਪਿੱਛੇ ਹਟਾ ਸਕੀਏ। ਸੋ ਇਹ ਹੈ ਵਾਦਤ ਰੋਡ ਤੇ ਇਬਰਾਰ ਸੈਂਟਰ ਹੈ ਸਾਡੇ ਖੱਬੇ ਹੱਥ, ਔਰ ਇਹ ਉਹ ਮਾਰਕੀਟ ਹੈ ਜਿੱਥੇ ਲੋਕਾਂ ਦਾ ਰਸ਼ ਹੀ ਰਸ਼ ਹੁੰਦਾ ਸੀ। ਔਰ ਇਸ ਵੇਲੇ ਸਾਨੂੰ ਇੱਕਾ ਦੁੱਕਾ ਜਿਹੜੀ ਕਾਰ ਔਰ ਮੋਟਰਸਾਈਕਲ ਸਵਾਰ ਉਹ ਨਜ਼ਰ ਆ ਰਹੇ। ਔਰ ਮੋਟਰਸਾਈਕਲ ਸਵਾਰ ਦੇ ਵਿੱਚ ਵੀ ਸਾਨੂੰ ਨਜ਼ਰ ਉਹ ਲੋਕ ਜ਼ਿਆਦਾ ਆ ਰਹੇ ਨੇ ਜਿਹੜੇ ਕੋਈ ਟੀਨਏਜਰ ਹਨ। ਉਹ ਸ਼ਾਇਦ ਉਹਨਾਂ ਨੂੰ ਇਸ ਦੀ ਹਸਾਸੀਅਤ ਦਾ ਅੰਦਾਜ਼ਾ ਨਹੀਂ ਹੈ। ਸਾਡੀ ਤਾਂ ਚੁੱਕ ਜਾਬ ਹੈ ਮੀਡੀਆ ਦੀ, ਅਸੀਂ ਤਾਂ ਨਿਕਲਣਾ ਹੀ ਹੁੰਦਾ ਹਰ ਮੁਸ਼ਕਲ ਦੀ ਘੜੀ ਦੇ ਵਿੱਚ, ਹਰ ਖੁਸ਼ੀ ਦੇ ਵੇਲੇ ਦੇ ਵਿੱਚ। ਸੋ ਅਸੀਂ ਤੁਹਾਨੂੰ ਦਿਖਾਉਣਾ ਹੁੰਦਾ ਕਿ ਕਿੱਥੇ ਕੀ ਹੋ ਰਿਹਾ ਹੈ। ਔਰ ਜਿਵੇਂ ਪਹਿਲੇ ਮੈਂ ਦੱਸ ਚੁੱਕਿਆ ਹਾਂ, ਇਹ ਹੈ ਵਾਦਤ ਰੋਡ ਔਰ ਇੱਥੇ ਦੇਖ ਕੇ ਤਾਂ ਦਿਲ ਨੂੰ ਹੌਲ ਪੈਂਦੇ। ਦੂਸਰੀ ਸਾਈਡ 'ਤੇ ਵੀ ਹੈ ਕਿ ਚਲੋ ਲੋਕਾਂ ਨੂੰ ਸਮਝ ਆ ਰਹੀ ਹੈ, ਲੋਕ ਦੇਖ ਰਹੇ ਕਿ ਇਹਨੂੰ ਇੰਝ ਹੀ ਹੋਣਾ ਚਾਹੀਦਾ। ਆਪਣੇ ਆਪ ਨੂੰ ਅਸੀਂ ਬੰਦ ਕਰਾਂਗੇ ਤੇ ਸ਼ਾਇਦ ਅਸੀਂ ਉਸ ਜਿਹੜਾ ਵੱਧਦਾ ਮਰਜ਼ ਹੈ, ਵੱਧਦਾ ਵਾਇਰਸ ਹੈ, ਉਹ ਇੱਕ ਦੂਸਰੇ ਨੂੰ ਮੁਲਤਕਿਲ ਨਾ ਕਰ ਪਾਈਏ। ਸੋ ਅੱਛਾ ਹੈ, ਹੋਣਾ ਵੀ ਚਾਹੀਦਾ ਹੈ। ਗੌਰਮੈਂਟ ਵੀ ਜਿਹੜੀ ਅਪੀਲ ਕਰ ਰਹੀ ਹੈ ਉਹ ਵੀ ਇਹੀ ਕਰ ਰਹੀ ਹੈ। ਜੀ ਦੋਸਤੋ, ਪੰਜਾਬੀ ਪ੍ਰਚਾਰ ਦੀ ਟੀਮ ਇਸ ਟਾਈਮ ਆ ਗਈ ਕੈਨਾਲ ਰੋਡ ਤੇ। ਅਗਰ ਤੁਹਾਨੂੰ ਅਸੀਂ ਕੋਈ ਲੋਕੇਸ਼ਨ ਦਸੀਏ ਤੇ ਸਾਡੇ ਸੱਜੇ ਹੱਥ FC ਕਾਲਜ ਹੈ ਔਰ ਸਾਡੀ ਬੈਕ ਸਾਈਡ ਤੇ ਮੁਸਲਿਮ ਮੋੜ ਉਹ ਰਹਿ ਚੁੱਕੀ, ਉਹ ਰੋਡ ਪਿੱਛੇ ਉਹ ਹੈ। ਸੋ ਅਸੀਂ ਕੈਨਾਲ ਤੇ ਹਾਂ ਔਰ ਕੈਨਾਲ ਦੇ ਮੰਜ਼ਰ ਤੁਸੀਂ ਇਸ ਟਾਈਮ ਦੇਖ ਰਹੇ ਹੋ। ਇਹ ਉਹ ਕੈਨਾਲ ਰੋਡ ਹੈ ਜਿਹੜਾ ਲਾਹੌਰ ਦੀ ਜਾਨ ਹੈ, ਲਾਹੌਰ ਨੂੰ ਡਿਵਾਈਡ ਕਰਦਾ ਹੈ। ਅੱਧਾ ਲਾਹੌਰ ਖੱਬੇ ਹੱਥ, ਅੱਧਾ ਲਾਹੌਰ ਸੱਜੇ ਹੱਥ। ਸੋ ਇੱਥੇ ਰਸ਼ ਇਤਨਾ ਜ਼ਿਆਦਾ ਹੁੰਦਾ ਹੈ ਕਿ ਬਾਜ਼ ਵਕਤ ਬੰਦੇ ਨੂੰ ਉਕਤਾਹਟ ਹੋਣ ਲੱਗ ਜਾਂਦੀ ਕਿ ਮੈਂ ਕਿੱਥੇ ਫਸ ਗਿਆ। ਔਰ ਲਾਹੌਰ ਦਾ ਰਸ਼ ਉਹ ਤਾਂ ਮਸ਼ਹੂਰ ਵੀ ਬੜਾ ਹੈ ਕਿਉਂਕਿ ਆਬਾਦੀ ਦੀ ਇੱਥੇ ਵਧਦੀ ਰੇਸ਼ੋ ਜਿਹੜੀ ਹੈ ਬਹੁਤ ਜ਼ਿਆਦਾ, ਕਰੋੜਾਂ 'ਚ ਇੱਥੇ ਆਬਾਦੀ ਹੋ ਚੁੱਕੀ ਜਿਵੇਂ ਲਾਹੌਰ ਵਧਿਆ। ਔਰ ਸਾਡੇ ਨਾਲ ਇਹਨਾਂ ਇਸ ਟਾਈਮ ਤਜਜ਼ੀਆਕਾਰ ਅਕਸਰ ਤੁਸੀਂ ਦੇਖਦੇ ਹੋ ਵੀਡੀਓਜ਼ ਦੇ ਵਿੱਚ ਮੀਆਂ ਆਸਿਫ ਸਾਹਿਬ। ਮੀਆਂ ਸਾਹਿਬ, ਕਿਵੇਂ ਵੇਖਦੇ ਹੋ ਸਾਰੇ ਇਹ ਖੇਡ ਨੂੰ? ਕੋਈ ਦਿਲ ਨੂੰ ਹੌਲ ਪੈ ਰਹੇ ਨੇ ਕਿ ਸਾਡੇ ਨਾਲ ਕੀ ਹੋਇਆ? ਔਰ ਅੱਗੇ ਲੋਕਾਂ ਦਾ ਜਿਹੜਾ ਰਿਸਪਾਂਸ ਹੈ, ਕਿਆ ਇਹ ਇੰਝ ਹੀ ਹੋਣਾ ਚਾਹੀਦਾ ਸੀ? ਦੇਖੋ, ਇਹ ਗੱਲ ਤਾਂ ਬਿਲਕੁਲ ਠੀਕ ਆ ਕਿ ਜਿਹੜਾ ਲੋਕਾਂ ਦਾ ਰਿਸਪਾਂਸ ਆ ਉਹ ਤੇ ਠੀਕ ਆ ਕਿ ਲੋਕ ਬਹਿ ਗਏ ਆ ਘਰਾਂ 'ਚ, ਉਹਨਾਂ ਨੇ ਮੰਨ ਲਈ ਹਕੂਮਤ ਦੀ ਗੱਲ, ਬਾਹਰ ਨਹੀਂ ਨਿਕਲ ਰਿਹਾ, ਬਹੁਤ ਘੱਟ ਗਏ ਆ। ਇੱਕਾ ਦੁੱਕਾ ਕੋਈ ਨਿਕਲਿਆ ਉਹ ਵੀ ਕੋਈ ਮਜਬੂਰੀ ਦੇ ਆਲਮ 'ਚ ਕੋਈ ਨਿਕਲਿਆ ਆਉਂਦਾ ਤੇ ਨਿਕਲਿਆ ਆਵੇ, ਉਹ ਵੀ ਕੋਈ ਨਹੀਂ ਆ ਰਿਹਾ। ਪਰ ਦੂਜੀ ਗੱਲ ਇਹ ਹੈ ਜਿਹੜਾ ਅਸਲ ਇਸ ਟਾਈਮ ਇਸ਼ੂ ਚੱਲ ਰਿਹਾ ਵਾ, ਮੈਨੂੰ ਜਿਹੜੇ ਤੇ ਆ ਰਿਹਾ ਹੈ ਕਿ ਹੌਲ ਜਿਹੜੇ ਦਿਲ ਨੂੰ ਪੈ ਰਹੇ ਉਹ ਸੜਕਾਂ ਖਾਲੀ ਦੇਖ ਕੇ ਨਹੀਂ ਪੈ ਰਹੇ। ਸੜਕਾਂ ਖਾਲੀ ਹੋਣ ਦਾ ਜਿਹੜਾ ਕਾਰਨ ਆ ਉਹ ਕਰਕੇ ਪੈ ਰਿਹਾ ਕਿ ਸਾਡੀ ਹਕੂਮਤ ਜੇ ਬਰ ਵਕਤ ਕੰਮ ਸ਼ੁਰੂ ਕਰ ਦਿੰਦੀ, ਜਦੋਂ ਚਾਈਨਾ 'ਚ ਸ਼ੁਰੂ ਹੋਇਆ ਰੌਲਾ ਪਿਆ, ਉਸ ਤੋਂ ਬਾਅਦ ਇਹ ਚੁੱਪ ਕਰਕੇ ਧਨੀਆ ਪੀ ਕੇ ਸੁੱਤੇ ਰਹੇ ਵੀ ਤੁਸੀਂ। ਅਸੀਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬੜਾ ਲਾਈਟ ਲਿਆ ਔਰ ਇਹਦੇ ਵਿੱਚ ਅਸੀਂ ਇਸ ਨੂੰ ਕਰੋਨਾ ਨਹੀਂ ਇਵੇਂ ਸਮਝਿਆ ਜਿਵੇਂ ਕੋਈ ਸਟੇਜ ਤੇ ਨੇ ਅਨਾੜੀ ਕੋਈ ਅਦਾਕਾਰ ਆ ਜਾਂਦਾ ਤਾਂ ਉਹਨੂੰ ਸਾਰੇ ਜੁਗਤਾ ਮਾਰਦੇ ਨੇ ਵੀ ਨਵਾਂ ਬੰਦਾ ਆ ਗਿਆ।
ਕਿ ਇਵੇਂ ਲੱਗਿਆ ਵੀ ਇੱਕ ਨਵੀਂ ਚੀਜ਼ ਆ ਗਈ, ਇਹਨੂੰ ਮਾਰ ਲਓ ਜੁਗਤਾ ਸਾਰੇ ਇਹਨੂੰ ਮਾਰ ਲਓ। ਤੁਸੀਂ ਇਹ ਦੇਖੋ ਕਿ ਅਸੀਂ ਬਾਹਰ ਜਾਣ ਦਾ ਨਹੀਂ ਰੋਕਿਆ, ਜ਼ਾਇਰੀਨ ਦਾ ਅਸੀਂ ਰੌਲਾ ਪਾਉਂਦੇ ਹਾਂ ਕਿ ਇਰਾਨੋਂ ਆਉਣ ਵਾਲੇ, ਵੀ ਇਰਾਨੋਂ ਆਉਣ ਵਾਲੇ ਜ਼ਾਇਰੀਨ ਹਾਲੇ ਤੱਕ ਵਾਪਸ ਆ ਰਹੇ ਆ। ਤੇ ਕਰੋਨਾ ਦਾ ਰੌਲਾ ਪਿਆ ਹੋਇਆ ਵਾ ਪਿਛਲੇ ਸਾਲ ਦਸੰਬਰ ਦੇ ਅਖੀਰ ਦਾ, ਯਾਨੀ 3 ਮਹੀਨੇ ਹੋ ਗਏ ਆ। ਤੇ ਜ਼ਾਇਰੀਨ ਦਾ ਵੀਜ਼ਾ ਹੁੰਦਾ 40 ਦਿਨ ਦਾ, ਬਈ ਉਹ ਅੱਜ ਤੋਂ ਮਹੀਨਾ ਪਹਿਲੇ ਤੱਕ ਜਾ ਰਹੇ ਸੀਗੇ, ਵੀ ਉਹਨਾਂ ਨੂੰ ਉਦੋਂ ਹੀ ਰੋਕੋ ਜਦੋਂ ਪਤਾ ਤੁਹਾਨੂੰ ਹਾਲਾਤ ਖਰਾਬ ਆ। ਉਮਰੇ ਤੇ ਲੋਕ ਹੁਣ ਵਾਪਸ ਆ ਰਹੇ ਆ, ਵੀ ਤੁਸੀਂ ਦੇਖਦੇ ਹੀ ਨਹੀਂ ਯਾਨੀ ਕਿ ਇਹਨਾਂ ਨੇ ਉਹਦੇ ਉੱਤੇ ਕੋਈ ਉਹਨੂੰ ਸੀਰੀਅਸ ਲਿਆ ਹੀ ਨਹੀਂ। ਤੇ ਜੇ ਉਹ ਪਤਾ ਸੀਗਾ ਕਿ ਉਹ ਆ ਰਹੇ ਆ, ਹਾਲਾਤ ਖਰਾਬ ਆ, ਤੁਸੀਂ 3 ਮਹੀਨੇ ਥੋੜੇ ਆ ਤੁਹਾਡੇ ਕੋਲ, ਉੱਥੇ ਬਣਾ ਦਿਓ ਤਫਤਾਨ ਦੇ ਉੱਤੇ ਇੱਕ ਕਰੰਟੀਨਾ। ਹਰ 에ਅਰਪੋਰਟ ਤੇ ਸਕਰੀਨਿੰਗ ਕਿਉਂ ਨਹੀਂ ਹੋ ਰਹੀ? ਜਿਹੜਾ ਆਂਦਾ ਉੱਠ ਕੇ ਘਰ ਆ ਜਾਂਦਾ, ਕੋਈ ਪੁੱਛਣ ਵਾਲਾ ਹੀ ਨਹੀਂ, ਕੋਈ ਦੱਸਣ ਵਾਲਾ ਹੀ ਨਹੀਂ। 에ਅਰਪੋਰਟ ਦੀ ਸਕਰੀਨਿੰਗ ਦਾ ਇਹ ਇੱਥੋਂ ਅੰਦਾਜ਼ਾ ਲਾ ਲਓ ਕਿ ਲਾਹੌਰ ਦੇ ਵਿੱਚ ਅੱਜ ਤੋਂ 4 ਦਿਨ ਪਹਿਲੇ ਗੁਜਰਾਤ ਦਾ ਇੱਕ ਰਹਿਣ ਵਾਲਾ ਉਹ ਬੰਦਾ ਜਰਮਨੀ ਦੇ ਵਿੱਚੋਂ ਆਇਆ, ਔਰ ਉਹਦਾ ਜਿਹੜੀ ਹੈ ਇਹ ਪੋਜ਼ਿਟਿਵ ਆਇਆ, ਉਸਦਾ ਵਾਇਰਸ ਪੋਜ਼ਿਟਿਵ ਆਇਆ ਜਦੋਂ ਅਸੀਂ ਸਕਰੀਨਿੰਗ ਕੀਤੀ ਗਈ ਹੈ। ਤੇ ਉਸ ਬੰਦੇ ਨੇ ਜਨਾਬੇ ਲਈ ਕੀ ਕੀਤਾ ਹੈ ਕਿ ਉਸਨੇ 6000 ਰਿਸ਼ਵਤ ਦਿੱਤੀ ਜਿਹੜੇ ਸਾਡੇ ਉੱਥੇ ਅਹਿਲਕਾਰ ਖੜੇ 에ਅਰਪੋਰਟ ਤੇ, ਔਰ ਉਹ ਨਿਕਲ ਗਿਆ। ਜਹਾਲਤ ਦੀ ਇੰਤਹਾ ਦੇਖੋ, ਸੁਸਤੀ ਦੀ ਇੰਤਹਾ ਦੇਖੋ ਕਿ ਉਹ ਬੰਦਾ ਗੁਜਰਾਤ ਪਹੁੰਚ ਗਿਆ। ਉਸ ਬੰਦੇ ਦੀ ਵਜ੍ਹਾ ਤੋਂ ਪਰਸੋਂ ਦੀ ਰਿਪੋਰਟ ਹੈ ਕਿ 16 ਲੋਕਾਂ ਨੂੰ ਕਰੋਨਾ ਵਾਇਰਸ ਮੁੰਤਕਿਲ ਹੋਇਆ, ਸਿਰਫ ਉਸ ਬੰਦੇ ਦੀ ਵਜ੍ਹਾ ਤੋਂ। ਔਰ 에ਅਰਪੋਰਟ ਇੰਤਜ਼ਾਮੀਆ ਦੀ ਗਫਲਤ ਦੇਖੋ, ਔਰ ਉਸ ਬੰਦੇ ਦੀ ਜਹਾਲਤ ਤੁਸੀਂ ਦੇਖੋ। ਇਹ ਹੈ ਸਾਡਾ ਬਹਿਸੀਅਤ ਤੇ ਕੌਮ ਜਿਹੜਾ ਹਾਲ ਹੈ, ਉਸ ਤੇ ਰੋਣਾ ਆਉਂਦਾ ਹੈ ਕਿ ਅਸੀਂ ਕਰ ਕੀ ਰਹੇ ਹਾਂ। ਸ਼ਾਇਦ ਅਸੀਂ ਜਰਮਨੀ ਦੀ ਤਰ੍ਹਾਂ ਇੱਥੇ ਲਾਸ਼ਾਂ ਜਿਹੜੀਆਂ ਹਨ ਨਾ, ਉਹ ਅਸੀਂ ਇੰਜ ਸੜਕਾਂ ਤੇ ਰੁਲਦੀਆਂ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਇਵੇਂ ਲੋਕ ਮਰਨ, ਤੇ ਫਿਰ ਅਸੀਂ ਬਾਜ਼ ਆਣਾ। ਕੋਈ ਹੋਸ਼ ਨਹੀਂ ਇਹਨਾਂ ਨੂੰ ਕਿਸੇ ਕਿਸਮ ਦੀ ਕਿ ਅਸੀਂ ਕੋਈ ਕਾਰਵਾਈ ਕਰੀਏ। ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚੁੱਪ ਕਰਕੇ ਬਹਿ ਜਾਂਦੇ ਆ। ਹੁਣ ਵੀ ਜਿਹੜੇ ਆ ਬਣਾ ਰਹੇ ਆ ਜੀ ਸੈਂਟਰ, ਇੰਨੇ ਬਣਾਤੇ, ਦਿਸਦਾ ਕੁਝ ਵੀ ਨਹੀਂ ਹੈ, ਕੰਮ ਕਿਸੇ ਪਾਸੇ ਨਹੀਂ ਹੋ ਰਿਹਾ। ਕਿੱਟਾਂ ਕਿੰਨੀਆਂ ਕਿ ਇਹਨਾਂ ਦੇ ਕੋਲ, ਵੀ ਜਦੋਂ ਚੈੱਕ ਕਰਨਾ ਉਹਨਾਂ ਨੇ ਡਾਕਟਰਾਂ ਨੇ ਮਰੀਜ਼ਾਂ ਨੂੰ, ਡਾਕਟਰ ਵਿਚਾਰੇ ਵੀ ਸੱਚੇ ਰੋਂਦੇ ਆ। ਔਰ ਡਾਕਟਰ ਤੁਹਾਡਾ ਡਾਕਟਰਾਂ ਨੂੰ ਤੁਸੀਂ ਸਹੂਲਤਾਂ ਨਹੀਂ ਦਿੱਤੀਆਂ ਕਿ ਡਾਕਟਰ ਤੁਹਾਡਾ ਪਰਸੋਂ ਇੱਕ ਜਿਹੜਾ ਸਵਾਦ ਦੇ ਵਿੱਚ ਡਾਕਟਰ ਮਰ ਗਿਆ ਇਲਾਜ ਕਰਦਾ। ਸੋ ਇਹ ਜੀ ਅਸੀਂ ਨਹਿਰ ਜਿਹੜੀ ਤੁਹਾਨੂੰ ਅਸੀਂ ਦਿਖਾ ਦਿੱਤੀ। ਅੱਗੇ ਚੱਲਦੇ ਹਾਂ ਕਿ ਅੱਗੇ ਕੀ ਹੋ ਰਿਹਾ ਹੈ, ਔਰ ਅੱਗੇ ਕਿਆ ਕਿ ਹਕੂਮਤ ਦੀ ਗੱਲ ਮੰਨੀ ਜਾ ਰਹੀ ਹੈ। ਹਕੂਮਤ ਦੀ ਗੱਲ ਮੰਨਣ ਜਾਂ ਨਾ ਮੰਨਣ, ਅਵਾਮੀ ਸ਼ਊਰ ਜਿਹੜਾ ਹੈ ਉਹ ਕਿਸ ਲੈਵਲ ਤੇ ਆ ਗਿਆ ਉਹ ਅਸੀਂ ਦੇਖਣਾ ਹੈ। ਲੋ ਦੋਸਤੋ, ਅਸੀਂ ਆ ਗਏ ਆ ਮਾਲ ਰੋਡ ਤੇ। ਔਰ ਅਗਰ ਲਾਹੌਰ ਦੀ ਕੋਈ ਮੇਨ ਰੋਡ ਤੁਸੀਂ ਦੇਖਣੀ ਹੋਵੇ, ਮੇਨ ਰੋਡ ਲੈਣੀ ਹੋਵੇ, ਤੇ ਉਹ ਫਿਰ ਬਣਦੀ ਹੈ ਮਾਲ ਰੋਡ ਹੀ। ਕਿ ਅਸੀਂ ਮਾਲ ਰੋਡ ਤੋਂ ਅੰਦਾਜ਼ਾ ਹਰ ਚੀਜ਼ ਦਾ ਲਾ ਸਕਨੇ ਆ। ਲਾਹੌਰ ਦੀ ਬਿਊਟੀ ਦਾ ਵੀ ਅਸੀਂ ਲਾ ਸਕਨੇ ਆ, ਲਾਹੌਰ ਦੇ ਵਿੱਚ ਰਸ਼, ਲਾਹੌਰ ਦੇ ਜਿਹੜੀ ਸੰਸਾਨੀ ਦੀ ਕੈਫੀਅਤ ਹੈ ਉਹ ਵੀ ਅਸੀਂ ਵੇਖ ਸਕਨੇ ਆ। ਸੋ ਇਸ ਟਾਈਮ ਹਾਂ ਅਸੀਂ ਮਾਲ ਰੋਡ ਤੇ, ਔਰ ਨਹਿਰ ਤੋਂ ਅਸੀਂ ਨਾਲ ਹੀ ਅਸੀਂ ਲੈਫਟ ਸਾਈਡ ਤੇ ਇਸ ਨੂੰ ਅਸੀਂ ਇਨ ਹੋਇਆ। ਸੋ ਦੇਖੋ ਜੀ ਮਾਲ ਰੋਡ ਦੇ ਵਿੱਚ ਇੱਕ ਜਿਹੜਾ ਸੰਸਾਨ ਵੀਰਾਨੀ ਦੀ ਇੱਕਾ ਦੁੱਕਾ ਕੋਈ ਕਲੀਲ ਗੱਡੀ ਜਿਹੜੀ ਹੈ ਸਾਨੂੰ ਉਹ ਇਸ ਵੇਲੇ ਨਜ਼ਰ ਆ ਰਹੀ ਹੈ। ਔਰ ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕਰਦੇ ਆ ਰਹੇ ਹਾਂ ਕਿ ਇਹ ਸ਼ਾਇਦ ਅਸੀਂ ਕੁਝ ਲੇਟ ਕਰ ਦਿੱਤਾ ਹੈ, ਲੇਕਿਨ ਅਜੇ ਵੀ ਬਹੁਤ ਬਿਹਤਰ ਹੈ। ਇਹ ਦੇਖ ਕੇ ਲੋਕਾਂ ਦਾ ਰਿਸਪਾਂਸ, ਲੋਕ ਘਰਾਂ 'ਚ ਬੈਠ ਗਏ, ਲੋਕਾਂ ਦੇ ਦਫ਼ਤਰ ਬੰਦ ਹੋਏ, ਸਿਵਾਏ ਬੱਚਿਆਂ ਦੇ, ਟੀਨਏਜਰ ਦੇ, ਜਿਨ੍ਹਾਂ ਨੇ ਇਹਨਾਂ ਛੁੱਟੀਆਂ ਨੂੰ ਇੰਜੋਇਮੈਂਟ ਸਮਝ ਲਿਆ ਹੈ। ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਉਹਨਾਂ ਦੇ ਘਰ ਦੇ ਵੱਡਿਆਂ ਦਾ ਇਹ ਕੰਮ ਹੈ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਇਹਨੂੰ ਇੰਜੋਏ ਨਾ ਕਰੋ। ਇਹ ਇੱਕ ਵੱਡੀ ਮੁਸੀਬਤ ਉਹਨਾਂ ਦੇ ਥਰੂ ਵੀ ਸਾਡੇ ਤੇ ਮੁੰਤਕਿਲ ਹੋ ਸਕਦੀ। ਜਿਹੜੇ ਬੱਚੇ ਇਸ ਟਾਈਮ ਕ੍ਰਿਕਟ ਮੈਚ ਰੱਖ ਰਹੇ ਹਨ, ਬਾਰਬੀਕਿਊ ਪਾਰਟੀਆਂ ਰੱਖ ਰਹੇ ਹਨ, ਸਾਰਾ ਕੁਝ ਉਹ ਕੀਤੀ ਜਾ ਰਹੇ ਨੇ। ਸੋ ਉਹਨਾਂ ਤੇ ਵੀ ਨਜ਼ਰ ਰੱਖਣ ਦੀ ਲੋੜ ਹੈ। ਔਰ ਇਸ ਟਾਈਮ ਦਾ ਜਿਹੜਾ ਮੰਜ਼ਰ ਹੈ, ਇਹਨੂੰ ਅਸੀਂ ਮੰਜ਼ਰ ਤੇ ਦੋ ਸਾਈਡਾਂ ਤੋਂ ਹੈ। ਇੱਕ ਤਾਂ ਤਕਲੀਫ ਇਹ ਵੀ ਹੋ ਰਹੀ ਹੈ ਕਿ ਲਾਹੌਰ ਦੀ ਉਹ ਬਿਊਟੀ, ਲਾਹੌਰ ਦੀ ਖੂਬਸੂਰਤੀ, ਉਹ ਸਾਰੀ ਜਿਹੜੀ ਲੋਕਾਂ ਦੇ ਨਾਲ ਹੁੰਦੀ ਹੈ ਭਰੀ ਹੋਈ, ਇਸ ਟਾਈਮ ਸਾਨੂੰ ਕਿਧਰੇ ਨਜ਼ਰ ਨਹੀਂ ਆ ਰਹੀ। ਦੂਸਰਾ ਜਿਹੜਾ ਹੌਸਲਾ ਇਹ ਹੋ ਰਹੀ ਹੈ ਕਿ ਜਿਸ ਵੇਲੇ ਤੇ ਜ਼ਰੂਰਤ ਸੀ ਲੋਕਾਂ ਦੇ ਘਰ ਬੈਠਣ ਦੀ, ਲੋਕਾਂ ਦੇ ਸ਼ੌਰ ਇਤਨਾ ਆਇਆ ਕਿ ਉਹ ਲੋਕ ਘਰ ਬੈਠ ਗਏ। ਬਾਕੀ ਰਹੀ ਹਕੂਮਤ ਦੀ ਗੱਲ, ਤਾਂ ਜਿਵੇਂ ਅਸੀਂ ਹਕੂਮਤ ਦੀ ਗੱਲ ਪਹਿਲੇ ਕਰ ਰਹੇ ਸੀ, ਹਕੂਮਤ ਦੇ ਜਿਹੜੇ ਪਿਮਸ ਦੇ ਡਾਕਟਰ ਹਨ, ਇਹ ਅਸੀਂ ਕੋਈ ਪੈਨਿਕ ਕ੍ਰੀਏਟ ਨਹੀਂ ਕਰ ਰਹੇ। ਪਿਮਸ ਦੇ ਡਾਕਟਰਾਂ ਵੱਲੋਂ ਜਿਹੜੀ ਹੋਈ ਪ੍ਰੈਸ ਕਾਨਫਰੰਸ ਹੈ, ਉਹਦੇ ਵਿੱਚ ਆਖਿਆ ਗਿਆ ਕਿ ਹਕੂਮਤ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਹੈ, ਇਸ ਲਈ ਆਪਣਾ ਤੁਸੀਂ ਕੇਅਰ ਆਪ ਕਰੋ। ਔਰ ਅੱਜ ਦੀ ਤਕਰੀਰ ਦੇ ਵਿੱਚ ਜਿਹੜਾ ਵਜ਼ੀਰ ਆਜ਼ਮ ਨੇ ਵੀ ਕਹਿ ਦਿੱਤਾ ਕਿ ਮੈਂ ਨੌਜਵਾਨਾਂ ਦਾ ਇਲਾਜ ਮੈਂ ਨਹੀਂ ਕਰ ਸਕਦਾ, ਅਸੀਂ ਬਜ਼ੁਰਗਾਂ ਦਾ ਇਲਾਜ ਕਰਾਂਗੇ। ਸੋ ਇਹ ਉਹ ਜ਼ਾਹਿਰ ਕਰਦਾ ਹੈ ਕਿ ਸਾਡੇ ਕੋਲ ਕੋਈ ਸਹੂਲਤਾਂ ਨਹੀਂ ਹਨ। ਜਿਹੜੇ ਲੋਕ ਸੁਣ ਰਹੇ ਹਨ ਉਹ ਆਪਣੇ ਆਪ ਨੂੰ ਬਚਾਉਣ, ਆਪਣੇ ਨਾਲ ਦੇ ਲੋਕਾਂ ਨੂੰ ਬਚਾਉਣ। ਜੇ ਤੁਸੀਂ ਇਹਤਿਆਤ ਨਾ ਕੀਤੀ, ਤੁਹਾਡੇ ਕਿਸੇ ਇੱਕ ਦੀ ਬੇਇਹਤਿਆਤੀ ਦੀ ਵਜ੍ਹਾ ਤੋਂ ਤੁਸੀਂ ਪੂਰੇ ਖਾਨਦਾਨ ਲਈ, ਆਪਣੇ ਪੂਰੇ ਆਸੇ-ਪਾਸੇ ਵਾਸਤੇ ਅਜ਼ਾਬ ਜਿਹੜਾ ਹੈ ਉਹ ਤੁਸੀਂ ਲਿਆ ਸਕਦੇ ਹੋ।
ਸੋ ਬਹੁਤ ਜ਼ਿਆਦਾ ਕੇਅਰ ਕਰਨ ਦੀ ਲੋੜ ਹੈ। ਕੇਅਰ ਕਰੋ, ਹਕੂਮਤ ਤੇ ਨਾ ਰਹੋ। ਇਹ ਕੇਅਰ ਦਾ ਤੇ ਜਿਹੜਾ ਹੈ ਹੀ ਹੈ ਮਾਮਲਾ, ਤੇ ਇਹਦੇ ਨਾਲ ਸਾਡੇ ਯਾਰ ਦੋਸਤ ਆ ਜਿਹੜੇ ਉਹ ਵੀ ਮੈਦਾਨ 'ਚ ਆ ਗਏ ਕਿ ਉਹ ਵੀ ਕੋਈ ਫਾਇਦਾ ਚੁੱਕ ਲੈਣ। ਹੁਣ ਮੈਂ ਅੱਜ ਉਹ ਦੇਖ ਰਿਹਾ ਸੀਗਾ ਇੱਕ ਪ੍ਰੈਸ ਕਾਨਫਰੰਸ, ਉਹਨਾਂ ਦਾ ਮੁਤਾਲਬਾ, ਉਹਨਾਂ ਨੇ ਖੱਤ ਲਿਖਿਆ ਵਾ ਇਹ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਾ ਇਹਨਾਂ ਦੇ ਜਿਹੜੇ ਐਸੋਸੀਏਸ਼ਨ ਦੇ ਸਦਰ ਆ ਜਨਾਬ ਚੌਧਰੀ ਅਬਦੁਰ ਰਹਿਮਾਨ ਸਾਹਿਬ, ਉਹਨਾਂ ਨੇ ਇੱਕ ਖੱਤ ਲਿਖਿਆ ਵਜ਼ੀਰ ਆਜ਼ਮ ਨੂੰ ਕਿ ਕਿਉਂਕਿ ਸਾਨੂੰ ਯੂਨੀਵਰਸਿਟੀਆਂ ਬੰਦ ਕਰਨੀਆਂ ਪੈ ਰਹੀਆਂ ਤੇ ਤੁਸੀਂ ਐਵੇਂ ਕਰੋ, ਸਾਡੇ ਲਈ ਮਾਲੀ ਪੈਕੇਜ ਅਨਾਉਂਸ ਕਰੋ ਤਾਂ ਕਿ ਜਿਹੜੇ ਅਸੀਂ ਟੀਚਰਾਂ ਨੂੰ ਤਨਖਾਹ ਦੇ ਸਕੀਏ। ਵੀ ਟੀਚਰਾਂ ਨੂੰ ਤਨਖਾਹ ਦੇਣੀ ਜ਼ਰੂਰੀ ਹੈ, ਅਸੀਂ ਵੀ ਕਹਿੰਦੇ ਆ ਕਿ ਉਹਨਾਂ ਨੂੰ ਬਗੈਰ ਤਨਖਾਹ ਤੋਂ ਨਹੀਂ ਬਿਠਾ ਸਕਦੇ, ਪਰ ਯੂਨੀਵਰਸਿਟੀਆਂ ਜਿੰਨਾ ਕਮਾ ਰਹੀਆਂ ਵਾ, ਜਿੰਨਾ ਅਰਬਾਂ ਰੁਪਏ ਇਹਨਾਂ ਨੇ ਕਮਾਏ ਆ, ਇਹ 2 ਮਹੀਨੇ ਤਨਖਾਹ ਨਹੀਂ ਦੇ ਸਕਦੀ, 1 ਮਹੀਨੇ ਉਹਨਾਂ ਨੇ ਪੈਸੇ ਮੰਗ ਲੈ ਕੇ ਸਾਡੇ ਤੁਸੀਂ ਅੱਗੇ ਪੂਰੇ ਸਾਲ ਦੇ ਟੈਕਸ ਵੀ ਮਾਫ ਕਰੋ, ਜਿਹੜੇ ਬੋਰਡ ਦੀਆਂ ਫੀਸਾਂ ਉਹ ਵੀ ਮਾਫ ਕਰ ਦਿਓ, ਸਾਨੂੰ ਖਸੂਸੀ ਰਿਲੀਫ ਪੈਕੇਜ ਵੀ ਦੇ ਦਿਓ। ਬਜਾਏ ਇਹਦੇ ਕਿ ਕੋਈ ਉਹ ਹੱਥ ਪਵਾਉਣ ਆ ਕੇ ਹਕੂਮਤ ਦੇ ਨਾਲ ਇਹਦੀਆਂ ਜਿਹੜੇ ਵੱਡੇ ਵੱਡੇ ਹੋਟਲ ਲਾਹੌਰ ਦੇ, ਉਹਨਾਂ ਨੇ ਆਪਣੇ ਮੁਲਾਜ਼ਮਾਂ ਤਨਖਾਹ ਛੁੱਟੀ ਦੇ ਦਿੱਤੀ ਮਹੀਨੇ ਦੀ ਬਗੈਰ ਤਨਖਾਹ ਤੋਂ। ਵੀ ਤੁਸੀਂ ਇੰਨਾ ਬੜੀ ਹੀ ਤੁਸੀਂ ਕਹਿ ਲਓ ਕਿ ਤਕਲੀਫ ਦੀ ਸਿਚੁਏਸ਼ਨ ਹੈ। ਇੱਥੋਂ ਪਤਾ ਚੱਲਦਾ ਹੈ ਕਿ ਸਾਨੂੰ ਅਹਿਸਾਸ ਕੀ ਹੈ, ਅਸੀਂ ਕਿਤਨੇ ਅਹਿਸਾਸ ਆਈ, ਅਸੀਂ ਕਿਤਨੀ ਬੇਹਿਸ ਕੌਮ ਆ। ਵਾਕਈ ਤੁਸੀਂ ਦੇਖੋ ਯੂਨੀਵਰਸਿਟੀਆਂ ਕਾਲਜਸ ਇਹ ਤੁਹਾਡਾ ਬਿਜ਼ਨਸ ਹੈ। ਇਹ ਜਿਹੜੇ ਤੁਸੀਂ ਬਿਜ਼ਨਸ ਇੰਪਾਇਰ ਖੜੀਆਂ ਕੀਤੀਆਂ ਹਨ ਉਹ ਇਸ ਤਾਲੀਮ ਦੇ ਨਾਂ ਤੇ ਕੀਤੀਆਂ, ਔਰ ਅਗਰ ਤੁਸੀਂ ਇਹ 2 ਮਹੀਨੇ ਬਿਜ਼ਨਸ ਤੁਹਾਡਾ ਮੰਦਾ ਜਾ ਰਿਹਾ ਤਾਂ ਉਹਦੀ ਰਿਸਪੌਂਸਿਬਲ ਗਵਰਨਮੈਂਟ ਤੇ ਨਹੀਂ ਹੈ। ਜਦੋਂ ਤੁਸੀਂ ਕਰੋੜਾਂ ਰੁਪਏ ਅਰਬਾਂ ਰੁਪਏ ਪ੍ਰੋਫਿਟ ਕਮਾਉਂਦੇ ਹੋ ਉਸ ਤੋਂ ਤੁਸੀਂ ਕਿਹਾ ਗਵਰਨਮੈਂਟ ਨੂੰ ਉਹਦਾ ਪਾਰਟ ਦਿੰਦੇ ਹੋ, ਗਵਰਨਮੈਂਟ ਨੂੰ ਹਿੱਸਾ ਦਿੰਦੇ ਹੋ। ਸੋ ਬਿਜ਼ਨਸ ਦੇ ਵਿੱਚ ਜਿਹੜੀ ਮੁਸੀਬਤ ਆਈ ਹੈ ਸਭ ਲਈ ਸਾਂਝੀ ਆਈ ਹੈ। ਇਹ ਨਾ ਤੇ ਕਿ ਗਵਰਨਮੈਂਟ ਦੇ ਥਰੂ ਆਈ ਹੈ ਕਿ ਅਸੀਂ ਇਹ ਕਹੀਏ ਕਿ ਗਵਰਨਮੈਂਟ ਦਾ ਲਿਆਇਆ ਹੋਇਆ ਅਜ਼ਾਬ ਹੈ, ਇਹ ਤਾਂ ਪੂਰੀ ਦੁਨੀਆ ਵਾਸਤੇ ਇੱਕ ਸਾਂਝੀ ਚੀਜ਼ ਹੈ। ਇਸ ਲਈ ਕੱਲੀ ਗਵਰਨਮੈਂਟ ਤੇ ਸਾਰਾ ਕੁਝ ਤੁਸੀਂ ਉਹਦੇ ਤੇ ਕਹਿ ਦੇਣਾ ਕਿ ਸਾਨੂੰ ਇਹ ਸਪੋਰਟ ਕਰੇ, ਸਾਨੂੰ ਇਹ ਸਪੋਰਟ ਕਰੇ। ਗਵਰਨਮੈਂਟ ਇਸ ਟਾਈਮ ਕੱਲੀ ਇੱਕ ਚੀਜ਼ ਤੇ ਫੋਕਸ ਹੋ ਜਾਣੀ ਚਾਹੀਦਾ ਹੈ ਕਿ ਗਰੀਬ ਗੁਰਬਾ ਨੇ ਰੋਟੀ ਕਿੱਥੋਂ ਖਾਣੀ ਹੈ। ਅਗਰ ਤੁਸੀਂ ਲਾਕਡਾਊਨ ਦੇ ਕੈਫੇ ਤੇ ਜਿਵੇਂ ਹੁਣ ਅਸੀਂ ਜਾ ਚੁੱਕੇ ਹਾਂ, ਜਿਹੜਾ ਇੱਕ ਜੁਜ਼ਵੀ ਲਾਕਡਾਊਨ ਸਾਨੂੰ ਨਜ਼ਰ ਵੀ ਆ ਰਹੀ ਹੈ, ਇਸ ਦੇ ਵਿੱਚ ਤੁਸੀਂ ਉਹਨਾਂ ਗਰੀਬਾਂ ਦਾ ਪੇਟ ਕਿਵੇਂ ਪਾਲਣਾ ਹੈ ਜਿਹੜੇ ਸੱਜੀ ਕਮਾ ਕੇ ਖਾਣ ਵਾਲੇ। ਦੂਸਰੇ ਨੰਬਰ ਤੇ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਇਸ ਸਟੇਟ ਨੂੰ ਰਨ ਕਿਵੇਂ ਕਰ ਸਕਦੇ ਹੋ। ਇਹ ਤਾਂ ਨਹੀਂ ਕਿ ਕਿਤੇ ਇਸ ਲਾਕਡਾਊਨ ਦੀ ਵਜ੍ਹਾ ਤੋਂ ਤੁਸੀਂ ਬਿਲਕੁਲ ਹੀ ਆਪਣੀ ਸਟੇਟ ਜਿਹੜੀ ਹੈ ਉਸ ਲੈਵਲ ਤੇ ਲੈ ਕੇ ਆ ਜਾਓ ਜਿਵੇਂ ਕਿ ਅਫਗਾਨਿਸਤਾਨ ਦਾ ਹਾਲ ਹੋਇਆ ਜਾਂ ਹੋਰ ਕਈਆਂ ਮੁਲਕਾਂ ਦਾ ਹੋਇਆ ਕਿ ਉਸ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਨਾ ਖੜੇ ਹੋ ਸਕੇ। ਸੋ ਬੜੀ ਅਲਾਰਮਿੰਗ ਸਿਚੁਏਸ਼ਨ ਵਿੱਚ ਹੈ। ਇਹਦੇ ਤੇ ਗਵਰਨਮੈਂਟ ਦਾ ਸਾਥ ਦਿਓ, ਔਰ ਗਵਰਨਮੈਂਟ ਤੇ ਬਾਰ-ਬਾਰ ਇਹ ਚੀਜ਼ ਜਿਹੜੀ ਆਉਂਦੀ ਕਿ ਗਵਰਨਮੈਂਟ ਨੂੰ ਵੀ ਆਪਣੇ ਆਪ ਨੂੰ ਕੋਈ ਗਵਰਨਮੈਂਟ ਸਮਝਣਾ ਚਾਹੀਦਾ ਹੈ। ਉਹ ਕਨਫਿਊਜ਼ ਹੈ ਗਵਰਨਮੈਂਟ ਕੀ ਕਰੇ। ਲਾਕਡਾਊਨ ਦੇ ਇਸ਼ੂ ਤੇ ਕਨਫਿਊਜ਼ ਹੈ। ਸਾਨੂੰ ਇਵੇਂ ਲੱਗਦਾ ਕਿ ਜਿਵੇਂ ਪੰਜਾਬੀ ਦੀ ਮਿਸਾਲ ਹੈ ਨਾ ਕਿ 100 ਗੰਡੇ ਵੀ ਖਾ ਲੈਣੇ ਤਾਂ 100 ਛਿੱਤਰ ਵੀ ਖਾ ਲੈਣੇ। ਹੋਏਗਾ ਇਹ ਕਿ ਜਿਵੇਂ ਕਰ ਰਹੇ ਹਨ ਇੱਥੇ ਮਰੀਜ਼ਾਂ ਦੀ ਤਾਦਾਦ ਵੱਧਦੀ ਜਾਏਗੀ, ਅੱਲਾ ਨਾ ਕਰੇ, ਅੱਲਾ ਨਾ ਕਰੇ, ਔਰ ਇਹਨਾਂ ਨੂੰ ਫਿਰ ਇਹ ਸਾਰਾ ਕੁਝ ਕਰਨਾ ਪਏਗਾ 2 ਦਿਨ ਬਾਅਦ ਜਿਹੜਾ ਅੱਜ ਨਹੀਂ ਕਰ ਰਹੇ। ਸੋ ਸਿੰਧ ਗਵਰਨਮੈਂਟ ਦਾ ਜਿਹੜਾ ਮੁਰਾਦ ਅਲੀ ਸ਼ਾਹ ਦਾ ਕਿਰਦਾਰ ਹੈ ਇਸ ਪੂਰੇ ਇਸ਼ੂ ਨੂੰ ਟੈਕਲ ਕਰਨ ਦਾ, ਉਹ ਬਹੁਤ ਅੱਛਾ ਹੈ। ਜ਼ਰੂਰੀ ਨਹੀਂ ਕਿ ਇੱਥੇ ਕੋਈ ਅਨਾਵਾਂ ਦਾ ਮਸਲਾ ਹੋਵੇ, ਸਾਨੂੰ ਛੋਟੇ ਛੋਟੇ ਖੁਦਾਵਾਂ ਦਾ ਮਸਲਾ ਹੋਵੇ। ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਮੁਸੀਬਤ ਹੈ, ਇਸ ਮੁਸੀਬਤ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਟੈਕਲ ਕਰਨਾ ਹੈ। ਇਸ ਨੂੰ ਅਸੀਂ ਵਧਾਉਣਾ ਨਹੀਂ, ਇਸ ਨੂੰ ਘਟਾਉਣਾ ਹੈ। ਉਹ ਸਿੰਧ ਗਵਰਨਮੈਂਟ ਦੀ ਮਿਸਾਲ ਸਾਡੇ ਸਾਹਮਣੇ ਹੈ, ਉਸ ਦੀ ਪੈਰਵੀ ਕਰਨ, ਬਲਕਿ ਮੈਂ ਤਾਂ ਕਹਿੰਦਾ ਜੋ ਪਾਲਿਸੀ ਉਹਦੇ ਤੋਂ ਸੈੱਟ ਕਰਾਉਣ ਮੁਰਾਦ ਅਲੀ ਸ਼ਾਹ ਤੋਂ, ਕਿਉਂਕਿ ਇਸ ਟਾਈਮ ਉਸ ਇਸ਼ੂ ਨੂੰ ਬਹੁਤ ਬਿਹਤਰ ਸਮਝਦਾ ਹੈ। ਬਿਲਾਵਲ ਨੇ ਜਿਵੇਂ ਅੱਗੇ ਆ ਕੇ ਸਾਰੀਆਂ ਚੀਜ਼ਾਂ ਨੂੰ ਆਪਣੇ ਆਪ ਨੂੰ ਉਹਨੇ ਆਪਣੇ ਜ਼ਿੰਮੇਵਾਰੀ, ਉਸਨੇ ਰਿਸਪੌਂਸਿਬਿਲਟੀ ਸ਼ੋਅ ਕੀਤੀ ਹੈ, ਉਵੇਂ ਗਵਰਨਮੈਂਟ ਨੂੰ ਵੀ ਕਰਨੀ ਚਾਹੀਦੀ ਹੈ। ਗਵਰਨਮੈਂਟ ਔਰ ਬਾਕੀ ਪੋਲੀਟੀਕਲ ਜਿਹੜੀਆਂ ਜਮਾਤਾਂ ਹਨ ਉਹਨਾਂ ਨੂੰ ਇਸ ਟਾਈਮ ਵੱਖ ਨਜ਼ਰ ਨਹੀਂ ਆਉਣਾ ਚਾਹੀਦਾ, ਉਹਨਾਂ ਨੂੰ ਇਸ ਮੁਸੀਬਤ ਦੀ ਘੜੀ ਦੇ ਵਿੱਚ ਇੱਕ ਨਜ਼ਰ ਆਉਣਾ ਚਾਹੀਦਾ। ਸੋ ਇਹ ਹੈ ਜੀ ਮਾਲ ਰੋਡ, ਸਾਡੇ ਸੱਜੇ ਹੱਥ ਲਾਰੈਂਸ ਗਾਰਡਨ ਦਾ ਗੇਟ, ਵੀਰਾਨੀ ਹੀ ਵੀਰਾਨੀ, ਔਰ ਗਲਤ ਸਾਈਡ ਤੋਂ ਪੁਲਿਸ ਵਾਲੇ ਆਉਂਦੇ।
ਆ ਅਸੀਂ ਲੰਘ ਰਹੇ ਹਾਂ ਇਸ ਟਾਈਮ ਕਨਾਲ ਰੋਡ ਤੋਂ। ਕਨਾਲ ਰੋਡ ਲਾਹੌਰ ਦੀ ਸਭ ਤੋਂ ਜਿਹੜੀ ਵੱਡੀ ਰੋਡ ਇਹਨੂੰ ਕਿਹਾ ਜਾ ਸਕਦਾ। ਉੱਦਾਂ ਤੇ ਫਿਰੋਜ਼ਪੁਰ ਰੋਡ ਆ ਲੰਮੀ, ਪਰ ਲਾਹੌਰ ਸ਼ਹਿਰ ਦੇ ਵਿੱਚ ਸਾਰਾ ਲਾਹੌਰ ਸ਼ਹਿਰ ਇਹਦੇ ਦੋਵਾਂ ਪਾਸੇ ਹੀ ਆਬਾਦ ਆ। ਉੱਦਾਂ ਤਾਂ ਖੈਰ ਗਾਂ ਦੋਵਾਂ ਪਾਸੇ ਚਲਾ ਜਾਂਦਾ, ਬਹੁਤ ਅੱਗੇ ਤਾਂ ਹੀ ਵੀ ਪਰਿਓਂ ਰਾਵੀ ਤੋਂ ਅੱਗੇ ਸ਼ਾਹਦਰੇ ਤੋਂ ਅੱਗੇ ਕ੍ਰਾਸ ਹੋ ਜਾਂਦਾ, ਦੂਜੇ ਪਾਸੇ ਕਸੂਰ ਵੀ ਪਹੁੰਚ ਜਾਂਦਾ। ਪਰ ਲਾਹੌਰ ਦੀ ਵੱਡੀ ਰੋਡ ਇਹੀ ਸ਼ੁਮਾਰ ਹੁੰਦੀ ਹੈ। ਔਰ ਜਿਹੜੇ ਪਾਸੇ ਵੀ ਕਿਸੇ ਨੇ ਜਾਣਾ ਹੋਵੇ ਤੋਂ ਹੀ ਲੰਘ ਕੇ ਫਿਰ ਅੱਗੋਂ ਪੁਲ ਤੋਂ ਪੈ ਕੇ ਤੇ ਦੂਜੇ ਪਾਸੇ ਚਲਾ ਜਾਂਦਾ। ਤੇ ਇਹ ਵੀ ਅੱਜ ਖਾਲੀ ਦਿਸ ਰਹੀ ਆ, ਕੋਈ ਇੱਕ ਅੱਧੀ ਗੱਡੀ ਕੋਈ ਦਿਸ ਪੈਂਦੀ ਆ, ਬਾਕੀ ਕੁਝ ਵੀ ਹੈ ਨਹੀਂ ਇੱਥੇ। ਜਿੱਦਾਂ ਇੱਥੇ ਹਰ ਵੇਲੇ ਟ੍ਰੈਫਿਕ ਜੈਮ ਹੁੰਦੀ ਆ, ਫਸਿਆ ਰਹਿੰਦੇ ਆ ਲੋਕ, ਨਹੀਂ ਅੱਜ ਦਿਸ ਰਿਹਾ ਕੁਝ ਵੀ, ਰਸ਼ ਨਹੀਂ ਦਿਸ ਰਿਹਾ, ਲੋਕ ਘਰਾਂ 'ਚ ਬਹਿ ਗਏ ਆ। ਔਰ ਵਾਕਈ ਇਹ ਜਿਹੜਾ ਕਰੋਨਾ ਨੇ ਲੋਕਾਂ ਨੂੰ ਖਾਸਾ ਘਰਾਂ 'ਚ ਬਹਿਣ ਤੇ ਮਜਬੂਰ ਕਰ ਦਿੱਤਾ, ਪਰੇਸ਼ਾਨ ਵੀ ਕੀਤਾ, ਉਹਨਾਂ ਨੂੰ ਤੰਗ ਵੀ ਕੀਤਾ। ਤੇ ਇਹ ਇੱਥੇ ਉੱਦਾਂ ਦਾ ਹੀ ਅੱਜ ਕੰਮ ਦਿਸ ਰਿਹਾ ਜਿੱਦਾਂ ਈਦ ਵਾਲੇ ਦਿਨ ਈਦ ਨਮਾਜ਼ ਤੋਂ ਥੋੜ੍ਹੇ ਦੇਰ ਬਾਅਦ ਹੁੰਦਾ, ਕਿਉਂਕਿ ਉਦੋਂ ਵੀ ਸਾਰੇ ਲੋਕ ਲਾਹੌਰ ਛੱਡ ਕੇ ਆਪਣੇ ਆਪਣੇ ਪਿੰਡਾਂ 'ਚ ਚਲੇ ਜਾਂਦੇ ਆ, ਵਾਪਸ ਚਲੇ ਜਾਂਦੇ ਆ, ਘਰਾਂ 'ਚ ਚਲੇ ਜਾਂਦੇ, ਦੂਜੇ ਸ਼ਹਿਰਾਂ 'ਚ ਚਲੇ ਜਾਂਦੇ। ਅੱਜ ਵੀ ਉਵੇਂ ਦਾ ਹੀ ਇੱਥੇ ਮਾਹੌਲ ਲੱਗ ਰਿਹਾ ਵਾ। ਕੋਈ ਇੱਥੇ ਐਕਟੀਵਿਟੀ, ਕੋਈ ਰਸ਼, ਕੋਈ ਫਿਰਨ ਤੁਰਨ ਵਾਲੇ ਲੋਕ ਨਹੀਂ ਦਿਸ ਰਹੇ। ਕੋਈ ਇੱਕ ਅੱਧਾ ਆ ਜਾਂਦਾ ਵਾ ਜਿਹੜਾ ਬਿਲਕੁਲ, ਪਰ ਉਹ ਬਹੁਤੇ ਨੌਜਵਾਨ ਟਾਈਪ ਹੀ ਆ, ਜਾਂ ਉਹ ਲੋਕ ਆ ਜਿਹੜੇ ਬਾਹਰੋਂ ਆਏ ਆ ਤੇ ਹੁਣ ਉਹ ਵਾਪਸ ਜਾਣਾ ਚਾਹ ਰਹੇ ਕਿਸੇ ਤਰ੍ਹਾਂ, ਉਹਨਾਂ ਦੀਆਂ ਗੱਡੀਆਂ ਦਿਸ ਪੈਂਦੀਆਂ ਵਾ। ਬਾਕੀ ਹੋਰ ਨਾ ਕੋਈ ਦੁਕਾਨ ਖੁੱਲੀ ਦਿਸਦੀ ਆ, ਨਾ ਕੋਈ ਹੋਰ ਦਿਸ ਰਿਹਾ। ਖਾਣ ਪੀਣ ਵਾਲੀਆਂ ਦੁਕਾਨਾਂ ਜ਼ਰੂਰ ਖੁੱਲੀਆਂ। ਤੇ ਵਾਕਈ ਕਰੋਨਾ ਨੇ ਇੱਕ ਵਾਰੀ ਲੋਕਾਂ ਨੂੰ ਡਿਸਟਰਬ ਕੀਤਾ। ਪਰ ਇੱਕ ਗੱਲ ਇਹ ਵੀ ਆ ਸਹੀ ਕਿ ਚਲੋ ਆਵਾਮ ਨੇ ਇਹ ਗੱਲ ਤੇ ਮੰਨ ਲਈ ਹਕੂਮਤ ਦੀ, ਨਹੀਂ ਤੇ ਜਿੱਦਾਂ ਸਾਡੇ ਲੋਕ ਆਕੜੇ ਹੋਏ ਸੀ ਰਜ਼ਾ ਸਾਹਿਬ ਕਿ ਉਹ ਜਿੱਦਾਂ ਆਪਾਂ ਕੱਲ ਸੁਣ ਰਹੇ ਸੀਗੇ, ਉਹਨੇ ਕਿਹਾ ਜੀ ਕਿ ਮੈਂ ਹੱਥ ਮਿਲਾਉਣਾ ਜਿਹੜਾ ਇਹ ਤਾਂ ਬੜਾ ਜ਼ਰੂਰੀ ਆ। ਬਹੁਤ ਸਾਰੇ ਇੱਕ ਤਕਲੀਫ ਦੇ ਅਮਲ ਇਹ ਹੈ ਕਿ ਉਹਨੂੰ ਮਜ਼ਹਬੀ ਹਵਾਲੇ ਜਿਹੜੇ ਇਹਨੂੰ ਪਤਾ ਨਹੀਂ ਕਿਹੜੇ ਕਿਹੜੇ ਕੱਢ ਕੇ ਲੈਂਦੇ ਜਿਨ੍ਹਾਂ ਦਾ ਵਜੂਦ ਹੀ ਨਹੀਂ ਹੈ। ਔਰ ਜਿਹੜੀ ਵੇਲੇ ਦੇ ਨਾਲ ਤੁਸੀਂ ਨਹੀਂ ਚੱਲੋਗੇ ਤਾਂ ਤੁਸੀਂ ਆਪਣੇ ਆਪ ਵਾਸਤੇ ਅਜ਼ਾਬ ਜਿਹੜੇ ਇਹਨੂੰ ਆਪ ਸੱਦੋਗੇ। ਹੁਣ ਮੈਂ ਅਗਰ ਤੁਹਾਡੇ ਨਾਲ ਮੂੰਹ ਨਾਲ ਸਲਾਮ ਲੈਣਾ, ਮੈਨੂੰ ਕੋਈ ਬੰਦਾ ਮਿਲਦਾ ਤਾਂ ਸਲਾਮ ਤੇ ਹੋ ਗਿਆ, ਲਾਜ਼ਮੀ ਹੈ ਕਿ ਜ਼ਰੂਰੀ ਹੈ ਕਿ ਉਹਨੂੰ ਮੈਂ ਜੱਫੀ ਪਾਣੀ, ਉਹਨੂੰ ਮੈਂ ਹੱਥ ਮਿਲਾਣਾ। ਸੋ ਜਿਹੜੀ ਮੈਡੀਕਲ ਦੇ ਲੋਕ, ਇਸ ਵੇਲੇ ਦੇ ਲੋਕ ਜਿਹੜੇ ਤੁਹਾਨੂੰ ਦੱਸ ਰਹੇ ਹਨ ਕਿ ਤੁਸੀਂ ਬਚਣਾ ਕਿਵੇਂ, ਉਹਨਾਂ ਦੀ ਮੰਨ ਲਓ ਯਾਰ, ਤੁਹਾਡੇ ਮਜ਼ਹਬ ਨੂੰ ਕੁਝ ਨਹੀਂ ਹੁੰਦਾ, ਇਹ ਮਜ਼ਹਬ ਇੰਝ ਹੀ ਰਹਿਣਾ, ਇਹਨੂੰ ਤੁਸੀਂ ਇੰਝ ਹੀ ਲਾਉਣਾ, ਸਾਰਾ ਕੁਝ ਇੰਝ ਹੀ ਰਹਿਣਾ। ਸੋ ਇਹਨੂੰ ਕੁਝ ਸਾਡੇ ਇੱਕ ਜਿਹੜੇ ਅਸੀਂ ਮਸਲਕਾਂ ਦੇ ਵਿੱਚ ਵੰਡੇ ਆ, ਇੱਕ ਦੂਸਰੇ ਤੇ ਉਹ ਤਨਕੀਦ ਕਰ ਰਹੇ ਨੇ ਕਿ ਸ਼ਾਇਦ ਫਲਾਣਿਆਂ ਦਾ ਕੋਈ ਇਸ਼ੂ ਹੈ, ਸਾਡਾ ਇਹ ਫਲਾਣਾ ਆ ਰਹੀ ਹੈ। ਇਹ ਸਭ ਦੇ ਸਾਂਝੀਆਂ ਚੀਜ਼ਾਂ ਔਰ ਇਹ ਮਸਲੇ ਵੀ ਸਭ ਦੇ ਸਾਂਝੇ ਨੇ। ਸੋ ਇਸ ਨੂੰ ਸਾਂਝੇ ਨੂੰ ਮਸਲੇ ਨੂੰ ਟੈਕਲ ਕਰੋ ਕਿ ਅਸੀਂ ਕਿਵੇਂ ਕਰਨਾ, ਇਹਦੇ ਨਾਲ ਨਿਬੜਨਾ ਕਿਵੇਂ ਹੈ। ਇਹ ਨਾ ਹੋਵੇ ਕਿ ਸਾਡੀਆਂ ਛੋਟੀਆਂ ਛੋਟੀਆਂ ਨਕਤਾਈਆਂ ਦੀ ਵਜ੍ਹਾ ਤੋਂ, ਇਸ ਛੋਟੀਆਂ ਛੋਟੀਆਂ ਜਿਹੜੀਆਂ ਜਹਾਲਤਾਂ ਅਸੀਂ ਆਪਣੇ ਅੰਦਰ ਪਾਲ ਕੇ ਫਿਰਨਾ, ਇਹਨਾਂ ਦੀ ਵਜ੍ਹਾ ਤੋਂ ਇਹ ਅਜ਼ਾਬ ਇਤਨਾ ਵੱਧ ਜਾਵੇ ਕਿ ਸਾਂਭਿਆ ਨਾ ਸਾਂਭ ਸਕਦੇ ਅਸੀਂ। ਇਹ ਬੜਾ ਜ਼ਰੂਰੀ ਹੈ ਇਹਨੂੰ ਤਰੀਕੇ ਦੇ ਨਾਲ ਟੈਕਲ ਕਰਨਾ। ਔਰ ਨਾਲ ਹੀ ਨਾਲ ਮੈਂ ਨਾ ਇੱਕ ਰਸੀਦ ਦੇਖ ਰਿਹਾ ਸੀਗਾ, ਗੱਲ ਬੜੀ ਅਜੀਬ ਜਿਹੀ ਆ। ਸੈਨੀਟਾਈਜ਼ਰ ਇੱਕ ਜਿਹੜਾ 50 ਵਾਲਾ, ਇੱਕ ਸਟੋਰ ਵਾਲੇ ਨੇ 450 ਦਾ ਵੇਚਿਆ ਹੋਇਆ ਸੀ। ਬੰਦੇ ਨੇ ਰਸੀਦ ਸ਼ੇਅਰ ਕੀਤੀ ਹੋਈ ਹੈ ਕਿ ਉਹਦੇ ਤੇ ਨਾਲ ਲਿਖਿਆ ਹੋਇਆ ਵਾ ਰਸੀਦ ਦੇ ਉੱਤੇ ਕਿ ਨਮਾਜ਼ ਦੇ ਟਾਈਮ 20 ਮਿੰਟ ਦਾ ਵਕਫਾ ਹੋਏਗਾ, ਉਸ ਤੋਂ ਬਾਅਦ ਖੁੱਲੀ ਹੋਏਗੀ ਦੁਕਾਨ। ਯਾਨੀ ਨਮਾਜ਼ ਲਈ ਵਕਫਾ ਵੀ ਲਾਜ਼ਮੀ ਕਰਨਾ ਵਾ, ਤੇ ਉਹ 50 ਵਾਲਾ ਸੈਨੀਟਾਈਜ਼ਰ 400 ਦਾ ਵੀ ਚੁੱਕ ਕੇ ਵੇਚ ਦੇਣਾ, ਉਹ ਤੁਸੀਂ 500 ਗੁਣਾ ਮਹਿੰਗੀਆਂ ਵੀ ਵੇਚਣੀਆਂ। ਇਹ ਜੀਬੋ ਗਰੀਬ ਸਾਈਕੀ ਹੈ ਸਾਡੀ ਕੌਮ ਦੀ ਕਿ ਬਜਾਏ ਇਹਨਾਂ ਨੂੰ ਕੋਈ ਅਕਲ ਆਵੇ ਇਦਾਂ ਦੀ ਚੀਜ਼ਾਂ ਦੇਖ ਕੇ। ਔਰ ਸਾਰਾ ਸਾਲ ਮੁਨਾਫਾ ਹੀ ਕਮਾਉਣਾ ਹੁੰਦਾ ਇਹਨਾਂ ਨੇ, ਕੋਈ ਬੰਦਾ ਕਦੀ ਦੇਖ ਲੈਂਦਾ ਵਾ, ਕਦੀ ਨਹੀਂ ਵੀ 4 ਪੈਸੇ ਬਚਦੇ ਤਾਂ ਕੀ ਫਰਕ ਪੈ ਜਾਏਗਾ। ਪਰ ਕੋਈ ਇਹਨਾਂ ਨੂੰ, ਅੱਛਾ ਇਸ ਮਾਮਲੇ ਦੇ ਵਿੱਚ ਜੋ ਸਾਡੇ ਬਾਬੇ ਕਹਿ ਰਹੇ, ਜੋ ਸਾਡੇ ਸੂਫੀ ਕਹਿ ਰਹੇ, ਰਜ਼ਾ ਸਾਹਿਬ ਜੀ, ਇਸ ਟਾਈਮ ਵਾਕਈ ਉਹ ਫਿਕਰ ਜਿਹੜੀ ਆ ਉਹਨੂੰ ਆਮ ਕਰਨ ਦੀ ਜ਼ਰੂਰਤ ਹੈਗੀ ਹੈ। ਜੇ ਘਰਾਂ 'ਚ ਬਹਿਣਾ ਵੀ ਪੈ ਜਾਵੇ ਲੋਕਾਂ ਨੂੰ, ਤੇ ਸੱਚੀ ਇਨਸਾਨੀ ਫਿਕਰ ਤਾਂ ਫਿਰ ਲਫ਼ਜ਼ੀ ਸੂਫੀਜ਼ਮ ਵਿੱਚ ਹੈ ਨਾ, ਜਿਹੜੀ ਮਜ਼ਹਬਾਂ ਤੋਂ ਉੱਤੇ ਹੋ ਕੇ ਉਹਦੇ ਵਿੱਚ ਪੂਰੀ ਰੋਸ਼ਨ ਖਿਆਲੀ ਵੀ ਮਿਲਦੀ ਹੈ ਤੁਹਾਨੂੰ, ਉਸ ਵੇਲੇ ਦਾ ਸੱਚ ਵੀ ਮਿਲਦਾ। ਇਹ ਨਹੀਂ ਕਿ ਉਹਦੇ ਵਿੱਚ ਤੁਸੀਂ ਸਾਨੂੰ ਉਹ ਸਿਰਫ ਉਹੀ ਮਜ਼ਹਬੀ ਚੀਜ਼ਾਂ ਹੀ ਮਿਲਦੀਆਂ। ਮਜ਼ਹਬੀ ਚੀਜ਼ਾਂ ਵੀ ਸੋਹਣੇ ਢੰਗ 'ਚ ਮਿਲਦੀਆਂ ਨੇ, ਉਸ ਵੇਲੇ ਦੀ ਚੀਜ਼ਾਂ ਵੀ ਉਹਨਾਂ ਨੇ ਵੀ ਉਹਨਾਂ ਬੜਾ ਉਹਦਾ ਸੋਲੂਸ਼ਨ ਸੋਹਣਾ ਦਾ ਦਿੱਤਾ। ਇਸ ਲਈ ਹੁਣ ਇਹ ਜ਼ਰੂਰੀ ਆ ਕਿ ਆਵਾਮ ਆ, ਜਿਹੜੇ ਲੋਕ ਆ, ਉਹ ਵੀ ਉਹਦੇ ਤੇ ਅਮਲ ਕਰਨ, ਆਪਣੇ ਨਾਲਦਿਆਂ ਦਾ ਖਿਆਲ ਰੱਖਣ। ਜਿਹੜੇ ਲੋਕ ਵਿਚਾਰੇ ਘਰਾਂ 'ਚ ਬੈਠੇ ਆ, ਜਿਹੜੇ ਬੇਰੋਜ਼ਗਾਰ ਹੋ ਕੇ ਬੈਠੇ ਆ, ਉਹਨਾਂ ਦਾ ਖਿਆਲ ਰੱਖਣ, ਤੇ ਨਾਲ ਹੀ ਨਾਲ ਆਪਣਾ ਵੀ ਖਿਆਲ ਰੱਖਣ, ਬਾਹਰ ਨਿਕਲਣ ਤੋਂ ਬਚਣ, ਨਾ ਕੋਈ ਐਵੇਂ ਦਾ ਕੋਸ਼ਿਸ਼ ਕਰਨ। ਤੇ ਆ ਸਾਹਮਣੇ ਸਾਡੇ ਜਾ ਰਹੇ ਦੋ ਜਵਾਨ, ਵੀ ਤੁਸੀਂ ਮੋਟਰਸਾਈਕਲਾਂ ਤੇ ਰਜ਼ਾ ਸਾਹਿਬ ਦੇਖੋ, ਉਹਨਾਂ ਨੂੰ ਕੋਈ ਫਿਕਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਰੋਨਾ ਨਾ ਦੀ ਕੋਈ ਬਿਮਾਰੀ ਹੈਗੀ ਵੀ ਹੈ ਕਿ ਨਹੀਂ।